हेलो ओ भाई दो बारी पहलों भी फोन करके तू कन्न खाधे मेरे तेनू एक बारी कहा वा कि भेज दिने आ माल तेरा बड़ा खराब होने वाला सी ओ धोने वाले कपड़े डब्बे च पाए तू उन्हें वेखते सी दफ्तरे किन्नी समैल की पई आ ओ भाई इदां दी चीज़ भेजनी हुंदी है जरा साफ सुथरी करके भेजिया करो पार्सल छड्डण वाला भावें राह च डिग पवे जिहड़ी चीज़ वेखदे आ पा के बोरे च कर दिओ जी पार्सल हाँ जी हाँ जी वो भेज देंगे भाजी भेज देंगे मुसीबत बनाई है इन्होंने हाँ जी आ जाओ भाजी आ जाओ लंघ आओ। अस्सलाम वालेकुम। वालेकुम सलाम बैठो जी तशरीफ रखो। पार्सल एक भेजिया सी ਚੱਕ ਧਾਂਦਲੀਆਂ ਚ ਚੱਕ ਤਾਂ ਉਹ ਤੈਨੂੰ ਤੇ 3 ਦਿਨ ਹੋ ਗਏ ਅਸੀਂ ਲੱਭਣ ਨੇ ਉਹ ਤੇਰੀ ਵਜ੍ਹਾ ਤੋਂ ਸਾਡਾ ਜਿਹੜਾ ਮੁਲਾਜ਼ਮ ਛੱਡਣ ਗਿਆ ਸੀ 4 ਦਿਨ ਉਹਨੂੰ ਹੋ ਗਏ ਛੁੱਟੀਆਂ ਕਰਦੇ ਨੂੰ ਉਹ ਭਾਈ ਕੀ ਭੇਜਿਆ ਸੀ ਡੱਬੇ ਦੇ ਵਿੱਚ ਹੈ ਦੱਸਣ ਵਾਲੀ ਸ਼ੈ ਨਹੀਂ ਆਈ ਉਹ ਦੱਸਣ ਵਾਲੀ ਉਹਨਾਂ ਨੇ ਦੱਸਤਾ ਸਾਨੂੰ ਉਹਨਾਂ ਨੇ ਸਾਡੇ ਮੁੰਡੇ ਨੂੰ ਵੀ ਦੱਸਤਾ ਵਾ ਉਹ ਬੰਦਾ ਪੁੱਛੇ ਉਹ ਲਵ ਲੈਟਰ ਭੇਜਣਾ ਹੁੰਦਾ ਕੁੜੀ ਨੂੰ ਆਪ ਜਾਇਆ ਕਰੋ ਤੂੰ ਉਹ ਵੀ ਪਾਰਸਲ ਕਰਾਤਾ ਡੱਬੇ ਦੇ ਵਿੱਚ ਭਾਈ ਕੰਪਨੀਆਂ ਕਾਤੋਂ ਬਣਾਈਆਂ ਤੁਸੀਂ ਇਦਾਂ ਫਿਰ ਦੱਸੋ ਮੈਨੂੰ ਯਾਰ ਉਹ ਭਾਈਆ ਕੰਪਨੀ ਬਣਾਈ ਤੇ ਅਸੀਂ ਮੁਲਾਜ਼ਮ ਰੱਖੇ ਕਿ ਕਬੂਤਰ ਰੱਖੇ ਲਵ ਲੈਟਰ ਛੱਡ ਗਏ ਹੁਣ ਉਹਨਾਂ ਨੇ ਕੁੜੀ ਦੇ ਭਰਾਵਾਂ ਨੇ ਉੱਥੇ ਪਾਰਸਲ ਫੜਿਆ ਵਾ ਉਹਨਾਂ ਨੇ ਇੰਜ ਕਰਕੇ ਡੱਬਾ ਖੋਲਿਆ ਵੀ ਤੇਰਾ ਨਾਂ ਲਿਖਿਆ ਕੁੜੀ ਦਾ ਉਹ ਦਿਲ ਜਿਹਾ ਬਣਾ ਕੇ ਤੀਰ ਉਹਨਾਂ ਨੇ ਸਾਡਾ ਮੁੰਡਾ ਲੰਮੇ ਪਾ ਲਿਆ ਇਹ ਪਿਛਲੇ ਮੰਗਲ ਦਾ ਮੁੰਡਾ ਲੰਮਾ ਪਿਆ ਹਜੇ ਤੱਕ ਲੰਮਾ ਹੀ ਪਿਆ ਪਹਿਲਾਂ ਉਹਨਾਂ ਨੇ ਗਲੀ 'ਚ ਲੰਮਿਆ ਪਾਇਆ ਉੱਥੋਂ ਚੋਂ ਕੇ ਲਿਆਂਦਾ ਤੇ ਹਸਪਤਾਲ ਲੰਮਾ ਪਿਆ ਉਹ ਲੰਮਾ ਹੀ ਪਿਆ ਉਦੋਂ ਦਾ ਹੈ ਇਦਾਂ ਦੇ ਕੰਮ ਕਰਾਉਂਦੇ ਤੁਸੀਂ ਕੋਈ ਨਹੀਂ ਸਾਡਾ ਕੀ ਕਸੂਰ ਆ ਉਹ ਭਾਈ ਚੀਜ਼ਾਂ ਜਿਹੜੀਆਂ ਭੇਜਦੇ ਨਾ ਅਸੀਂ ਉਹਨਾਂ ਦੇ ਪੈਸੇ ਲੈਣੇ ਕੰਪਨੀ ਤੇ ਇਸ ਕਰਕੇ ਆ ਤਾਂ ਫਿਰ ਸ਼ਾਇਦ ਪਹੁੰਚੀ ਨਹੀਂ ਮੇਰੀ ਇਹੀ ਤੇ ਮੈਂ ਕਹਿੰਦੇ ਆ ਸ਼ਾਇਦ ਉਹ ਸ਼ਾਇਦ ਤੇਰੀ ਪਹੁੰਚ ਗਈ ਪਹੁੰਚਣ ਤੋਂ ਬਾਅਦ ਹੀ ਤੇ ਮੁੰਡੇ ਨੂੰ ਪਹੁੰਚ ਦਿੱਤੀ ਹਸਪਤਾਲ ਉਹਨਾਂ ਮੈਨੂੰ ਤਾਂ ਕਹਿੰਦੀ ਪਹੁੰਚੇ ਹੀ ਕੁਛ ਨਹੀਂ ਓਏ ਉਹਦੇ ਭਰਾਵਾਂ ਨੇ ਰਾਹ 'ਚ ਹੀ ਘੇਰ ਲਿਆ ਸਾਰਾ ਕੁਝ ਬਾਹਰ ਹੀ ਬੂਹੇ ਦੇ ਵਿੱਚ ਹੀ ਫੜ ਲਿਆ ਭਾਈ ਉੱਥੇ ਤੇ ਮੁੰਡਾ ਅਸੀਂ ਫੋਨ ਕਰਕੇ ਛਡਾਇਆ ਅਗਲੇ ਲੱਗੇ ਸੀ ਮੁੰਡਾ ਅੰਦਰ ਕਰਾਉਣ ਸਾਡਾ ਮੇਰਾ ਪਾਰਸਲ ਵਾਪਸ ਮੰਗਾ ਕੇ ਦਿਓ ਉੱਥੋਂ ਮੈਨੂੰ ਇਹ ਤੂੰ ਆਪ ਲੈ ਕੇ ਆਉਣਾ ਮੈਂ ਨਹੀਂ ਜਾਣਾ ਜੋਣਾ ਪੈਸੇ ਤੁਹਾਨੂੰ ਦਿੱਤੇ ਆ ਕਿ ਮੈਂ ਕਾਹਤੋਂ ਜਾਵਾਂ ਤੇ ਫਿਰ ਪੈਸੇ ਅਸੀਂ ਤੈਨੂੰ ਵਾਪਸ ਕਰਤੇ ਆ ਤੇਰੇ ਦਿੱਤੇ ਉਸੇ ਵੇਲੇ ਕੋਈ ਪੈਸਾ ਨਹੀਂ ਆਇਆ ਵਾਪਸ ਤੁਸੀਂ ਟੈਨਸ਼ਨ ਨਾ ਲਵੋ ਜੇ ਤੁਸੀਂ ਏਦਾਂ ਪੈਸੇ ਮੰਗਦੇ ਨਾ ਠੀਕ ਅੱਧੇ ਘੰਟੇ ਬਾਅਦ ਪਾਰਸਲ ਪੈਸੇ ਤੇ ਉਹ ਬੰਦੇ ਤੇਰੇ ਘਰ ਪਹੁੰਚ ਰਹੇ ਆ ਐ ਮੈਂ ਕਰਦਾ ਫੋਨ ਭਾਗ ਲਓ ਯਾਰ ਰਹਿਣ ਦੇ ਹੈਲੋ ਓਏ ਕੱਟ ਦੇ ਫੋਨ ਮੈਂ ਚੱਲਾਂ ਰਹਿਣ ਦੇ ਓ ਰੁਕ ਓਏ ਕਿੱਧਰ ਭੱਜ ਗਿਆ ਆ ਵੇਖ ਵੇਖ ਦੁੜਕੀ ਲਾਉਂਦਾ ਹੁਣ ਲਾਂਤੀ ਨਾ ਹੋਵੇ ਤਾਂ ਸਾਡਾ ਮੁਲਾਜ਼ਮ ਫੱਟੜ ਕਰਾਤਾ ਰੋਂਦੇ ਪਾਰਸਲ ਨਹੀਂ ਭੇਜਿਆ 24 ਚੱਕ ਲੈ ਹੁਣ ਤੁਹਾਡੀ ਖਾਤਰ ਉੱਥੇ ਮੁੰਡਾ ਜ਼ਲੀਲ ਹੁੰਦਾ ਵੀਰੇ ਰੂੜੀ ਵਾਲੇ ਪਿੰਡ ਹੁਣ ਇਹ ਕਿਹਦਾ ਆ ਗਿਆ ਆ ਪਹੁੰਚ ਜਾਂਦਾ ਬੰਦਾ ਪਹੁੰਚ ਜਾਂਦਾ ਹੈ ਬੇਗਮ ਤੂੰ ਓਏ ਹੋਏ ਅਸਲ 'ਚ ਪਾਰਸਲਾਂ ਦੀ ਇੰਨੀ ਟੈਨਸ਼ਨ ਅਗਲੇ ਕਹਿੰਦੇ ਬੰਦਾ ਜਲਦੀ ਭੇਜੋ ਉਹ ਨਹੀਂ ਇੱਧਰ ਬੰਦਾ ਕੀ ਭੇਜਣਾ ਕੀ ਉਹ ਆ ਜਾਗਾ ਸ਼ਾਮ ਨੂੰ ਆ ਜਾਗਾ ਹਾਂ ਖਾਣਾ ਇਕੱਠਾ ਹੀ ਖਾਵਾਂਗੇ ਟੈਨਸ਼ਨ ਨਾ ਲਵੀਂ ਓਏ ਕਿਹੜੇ ਨੰਬਰ ਤੋਂ ਨਾਲੇ ਫੋਨ ਕਰਨ ਨਹੀਂ ਹਾਂਜੀ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਹੁਣ ਕਹਿ ਤੇ ਦਿੱਤਾ सलाम अलैकुम जी ओ चल ठीक है ओके वालेकुम सलाम जी कैसे हो भैया ठीक ठाक कैसा कामकाज आपका शुक्र है जी काम दा शुक्र है जी बेहतरीन हुक्म घर में सब खैर वफियत है हाँ जी ओ थोड़ा सा वो काम था आप लोगों से जी आप लोगों से थोड़ा सा काम था जरा पंजाबी बोलो या जरा ना आवाज की समझ नहीं आ रही ਤੁਹਾਡੀ ਦੀ पंजाबी असल में मेरे अंकल रहते हैं उधर ऑस्ट्रेलिया में किथे रहंदे ऑस्ट्रेलिया बल्ले बल्ले एडी दूर कड़ते अंकल वो ऐसे वो काफ़ी अरसे से उधर ही हैं अच्छा अंकल मेरे उधर हैं चाचू ऑस्ट्रेलिया अच्छा। में मामू मास्को में है अच्छा 2 हमारी एक फूफो रहती है बर्मिंगम में अच्छा और एक फूफो रहती है कनाडा में बड़ा फैमिली का खलारा पाया भी कोई भी कहते टेक के नहीं बैठा तो अपने अपने मिजाज का वो खुद मालिक होता है इंसान ते तुसी दूजे किसी मुल्क से क्यों नहीं गए मैंने भी अप्लाई किया हुआ है अच्छा मैं भी इंशाल्लाह बस जाने वाला हूँ अच्छा ते हुण की भेजना जनाब ने मामा की कॉल आई थी मामा को जी चूँकि पंजाबी बोलो जरा ਤੁਹਾਡੇ ਨਾ ਲਫ਼ਜ਼ ਦੀ ਮੈਨੂੰ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਜੇ ओके 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 हाँ जी
ਅਸਲ ਵਿੱਚ ਨਾ ਉਹ ਮਾਮੇ ਨੇ ਕਿਹਾ ਸੀ ਹਾਂ ਹਾਂਜੀ ਏਦਾਂ ਬੋਲੋ। ਕਿ ਭੈਣਾ ਮੈਨੂੰ ਇਥੋਂ ਨਾ ਸਾਗ ਬਣਾ ਕੇ ਭੇਜ। ਉਹ ਅੰਮੀ ਨੇ ਫਿਰ ਬਣਾਇਆ ਸਾਗ, ਮੈਂ ਲਿਆਂਦਾ ਉਥੋਂ 56 ਚੱਕੋਂ। ਅੱਛਾ ਉਹ 56 ਦਾ ਨਾ ਸਰੋਂ ਦਾ ਸਾਗ ਆ। ਅੱਛਾ ਅੱਛਾ। ਉਹ ਫਿਰ ਅੰਮੀ ਨੇ ਬਣਾਇਆ ਚੰਗਾ ਘੋਟਾ ਲਾ ਕੇ। ਨਹੀਂ ਅੰਮੀ ਨੇ ਬਣਾਉਣਾ, ਜਿੰਨੇ ਲਿਆਂਦਾ ਉਹਨੇ ਬਣਾਉਣਾ ਕਿ ਪੂਰਾ ਪਿੰਡ ਬਣਾਉਂਦਾ ਸਾਗ ਤੁਹਾਡਾ? ਨਹੀਂ ਨਹੀਂ ਲਿਆਂਦਾ ਮੈਂ ਆ, ਅੱਛਾ ਅੱਛਾ। ਬਣਾਇਆ ਅੰਮੀ ਨੇ। ਉੱਤੇ ਜ਼ਾਹਰ ਅੰਮੀ ਨੇ ਹੀ ਬਣਾਉਣਾ। ਕੱਟਿਆ ਮੇਰੀ ਮਾਸੀ ਨੇ ਸੀ, ਅੱਛਾ ਸਾਰਿਆਂ ਨੇ ਹੱਥ ਲਾਇਆ ਕਿਉਂਕਿ ਮਾਮੇ ਨੂੰ ਭੇਜਣਾ ਨਾ। ਮੰਨਤਾਂ ਦਾ ਸਾਗ ਹੋਣਾ। ਹਾਂਜੀ ਇਹ ਸਾਡਾ ਪਿਆਰ ਹੁੰਦਾ। ਅੱਛਾ ਅੱਛਾ, ਕਿ ਸਾਗ ਨੂੰ ਸਾਰਿਆਂ ਨੇ ਹੱਥ ਲਾਉਣਾ ਕਿਸੇ ਨਾ ਕਿਸੇ ਬਹਾਨੇ। ਉਹ ਸਾਰਿਆਂ ਦਾ ਫਿਰ ਪਿਆਰ ਦਾ ਹਿੱਸਾ ਪੈ ਜਾਂਦਾ। ਅੱਛਾ ਅੱਛਾ। ਤੇ ਉਹ ਮਾਮਾ ਜੀ ਕਹਿੰਦੇ ਸੀ ਵੀ ਤੁਸੀਂ ਸਾਗ ਭੇਜੋ। ਉਹ ਅੰਮੀ ਨੇ ਫਿਰ ਤਾਂ ਉਹਦੀ ਭਾਲਸਤ ਕੀਤੀ ਹੈ। ਉਹ ਪਾਲਸਾ ਤੇ ਕੀਤੀ ਭਾਈ, ਸਾਗ ਏਡੀ ਦੂਰ ਭੇਜੇਗਾ ਇਹ ਤੇ 1 kg ਦਾ ਮੇਰਾ ਖਿਆਲ 14-15 ਰੁਪਏ ਤੁਹਾਡਾ ਖਰਚਾ ਆ ਜਾਣਾ ਤੇ 100 ਦਾ ਸਾਗ ਨਹੀਂ ਹੋਣਾ। जब मैं बाजार गया ना ਹਾਂ तो वहाँ जाकर मैं ਹਾਏ ਹਾਏ ਭਾਈ ਪੰਜਾਬੀ 'ਚ ਗੱਲ ਕਰੋ, ਕਿਉਂ ਉਲਟਬਾਜ਼ੀ ਪੈ ਜਾਂਦੀ ਲਫ਼ਜ਼ਾਂ ਦੀ। ਮਿਸਟੇਕ। ਹਾਂਜੀ ਉਹ ਜਦ ਮੈਂ ਬਾਜ਼ਾਰੋਂ ਲਿਆਂਦਾ ਵੀ 10 ਕਿਲੋ ਸਾਗ, ਅੱਛਾ ਉਹਦੇ ਵਿੱਚ ਸਾਡਾ 3 ਕਿਲੋ ਬਾਥੂ ਪੈ ਗਿਆ, 2 ਕਿਲੋ ਪੈ ਗਈ ਪਾਲਕ, 13 ਕਿਲੋ ਹੋ ਗਿਆ, 2 ਕਿਲੋ ਪਾਲਕ ਪੈ ਗਈ, ਇਹ ਹੋ ਗਿਆ 15 ਕਿਲੋ। ਹਾਂਜੀ, ਤੇ ਕਿਲੋ ਪਾਈਆਂ ਸਬਜ਼ ਮਿਰਚਾਂ। ਬੱਲੇ ਬੱਲੇ ਬੱਲੇ, ਇੱਕ ਸਪੀਡ ਘੱਟ ਆ ਉਹਨਾਂ ਦੀ ਜਿਨ੍ਹਾਂ ਨੇ ਖਾਣਾ ਵਾ। ਇੰਨੀ ਮਿਰਚ ਪਾਤੀ ਸਾਗ 'ਚ। 10 ਕਿਲੋ ਸਾਗ ਦਾ ਮੂੰਹ ਹੁੰਦਾ। ਉਹ ਭਾਈ ਜਦੋਂ ਇਹ ਤੜਕਦੇ ਆ ਉਦੋਂ ਵੀ ਮਿਰਚ ਪੈਂਦੀ ਆ ਵਿੱਚ। ਹਲੇ ਕਟਾਈ ਹੋਣੀ ਹੈ, ਅੱਛਾ ਅੱਛਾ, ਗੰਦਲਾ ਨਿਕਲਣੀ ਹੈ ਵਿੱਚੋਂ, ਉਹ ਬੱਲੇ ਵਿੱਚੋਂ ਬੱਲੇ। ਕਚਰਾ ਨਿਕਲਣਾ। ਅੱਛਾ ਅੱਛਾ ਜੀ, ਚਲੋ ਸਾਰਾ ਮਾਮਲਾ ਕਰਕੇ 10 ਕਿਲੋ। ਅੱਧਾ ਕਿਲੋ ਅਦਰਕ। ਇੰਨੀ ਵਾਈ ਹੋਈ ਆ ਰਿਸ਼ਤੇਦਾਰਾਂ ਨੂੰ। ਸਾਗ ਅਦਰਕ ਮੰਗਦਾ ਹੈ। ਹਾਂਜੀ ਮੰਗਦਾ ਨਹੀਂ, ਪਾਉਣਾ ਪੈਂਦਾ। ਉਹ ਤਾਂ ਕੁਝ ਵੀ ਨਹੀਂ ਮੰਗਦਾ, ਉਹ ਚ ਨਾ ਪਾਵੋ। ਉਹਨੇ ਕਿਹੜਾ ਕਹਿਣਾ ਮੈਨੂੰ ਨਹੀਂ ਪਤਾ, ਮੈਂ ਨਹੀਂ ਪਕਣਾ, ਮੇਰੇ ਵਿੱਚ ਅਦਰਕ ਪਾਵੋ। ਤੁਹਾਨੂੰ ਫਿਰ ਸਾਗ ਖਾਣ ਦੀ ਤਮੀਜ਼ ਨਹੀਂ ਹੈ। ਨਹੀਂ ਇਹ ਮੇਰੇ ਮਾਮੂ ਨੂੰ ਪੁੱਛੋ ਜਾ ਕੇ। ਲੈ ਹੁਣ ਉੱਥੇ ਉਹਨੂੰ ਪੁੱਛਣ ਜਾਈਏ, ਬ੍ਰਿੰਗਿੰਗਮ ਉੱਥੇ ਪੁੱਛਣ ਜਾਈਏ ਉਹਨੂੰ। ਮਾਸਕੋ। ਮਾਸਕੋ? ਹਾਂਜੀ। ਹੈਲੋ ਮਾਸਕੋ ਸਾਗ ਭੇਜਣ ਲੱਗੇ ਭਾਈ ਜੀ। ਸਾਡਾ ਅਕਸਰ ਨਾ ਇਹ ਇਸ ਤਰ੍ਹਾਂ ਚੀਜ਼ਾਂ ਭੇਜਣ ਦਾ ਇਹ ਭਾਜੀ ਮੰਗਾਉਣ 10 ਦਾ। ਕਿਲੋ ਵੀ ਹੋਇਆ ਨਾ ਤੇ ਮਤਲਬ 14000 ਰੁਪਇਆ 1 kg ਆ, ਤੇ ਲਾ ਲਓ 10 ਦਾ ਕਿੰਨਾ ਬਣਨਾ ਵਾ। 1 ਲੱਖ ਤੇ 1 ਬਣ ਗਿਆ, 1 10 ਚੌਕਾ 40, 1,40,000 ਬਣਨਾ। ਭਾਈ ਆ ਕਸੀ ਪੁਦੀਨੇ ਦੀ ਚਟਨੀ ਵੀ ਭੇਜਣੀ ਹੈ। ਲੇਕਿਨ ਉਹ ਚਲੋ ਹਿਸਾਬ ਲਾ ਲਾਂਗੇ, ਲੇਕਿਨ ਤੁਸੀਂ ਸਾਗ ਹੀ ਕਿਉਂ ਭੇਜਣਾ ਭਾਈ? ਕੀ ਹੋ ਗਿਆ ਤੁਹਾਨੂੰ? ਮਾਮੇ ਦਾ ਫੋਨ ਆਇਆ ਸੀ ਨਾ। ਅਸਲ ਦੇ ਵਿੱਚ ਮਾਮੂ ਦਾ ਜਿਹੜਾ ਛੋਟਾ ਬੇਟਾ ਨਾ, ਹਾਂਜੀ ਹਾਂਜੀ, ਉਹ ਇੱਥੇ ਜਦੋਂ ਆਂਦਾ ਨਾ, ਅਸੀਂ ਉਹਨੂੰ ਪਾਪੜ ਖਿਲਾਈਦੇ ਸੀ, ਧੂਤਰੂ। 2 ਪੈਕਟ ਅਸੀਂ ਧੂਤਰੂ ਵੀ ਭੇਜਣੇ ਆ। ਉਹਦਾ ਮੇਰਾ ਖਿਆਲ ਆ ਅੱਧ ਕੁ ਵਜ਼ਨ ਹੋਣਾ। ਉਹ ਲੇਕਿਨ ਅਸੀਂ kg ਦੇ ਹਿਸਾਬ ਨਾਲ ਭੇਜੀਦਾ ਭਾਜੀ, ਕੋਈ 1 kg 2 kg 3 kg ਇਦਾਂ। ਮਤਲਬ ਤੁਸੀਂ ਹੁਣ ਕਿਲੋ ਧੂਤਰੂ ਦੇ ਦੋ ਤੋੜੇ ਬਣਨੇ ਆ। ਉਹ ਰਾਸਤੇ 'ਚ ਟੁੱਟਣੇ ਵੀ ਆ। ਮਾਮੇ ਦੇ ਮੁੰਡੇ ਨੇ ਨਾਰਾਜ਼ ਹੋ ਜਾਣਾ। ਟੁੱਟੇ ਨਹੀਂ ਖਾਂਦਾ ਉਹ। ਟੁੱਟੇ ਨਹੀਂ ਖਾਂਦਾ। ਤੁਸੀਂ ਏਦਾਂ ਕਰੋ ਭਾਈ, ਤੁਸੀਂ ਮਾਮੇ ਦਾ ਮੁੰਡਾ ਇੱਥੇ ਸੱਦ ਲਓ, ਧੂਤਰੂ ਇੱਥੋਂ ਲੈ ਦਵੋ। ਤੁਸੀਂ ਲਾਜ਼ਮੀ ਤੋੜਨੇ ਰਾਹ 'ਚ। ਉਹ ਕੁਰਕਰੇ ਹੁੰਦੇ ਤੇ ਭੁਰ ਜਾਣੇ ਭਾਜੀ। ਤੁਸੀਂ ਇਹ ਸਾਗ ਭੇਜ ਦਿਓਗੇ ਨਾ? ਹਾਂਜੀ। ਹਲੇ ਸਾਡੇ ਕੋਲ 1-2 ਬੁਕਿੰਗਾਂ ਹੋਰ ਵੀ ਆ। ਨਾਲੇ ਧੂਤਰੂ ਬੜੇ ਹੌਲੇ ਹੁੰਦੇ, ਉਹ ਤੇ 3 ਕਿਲੋ ਕਿਤੇ ਪੂਰਾ ਜਹਾਜ਼ ਭਰ ਜਾਣਾ। ਇੰਨੇ ਉਹ ਤੁਲ ਜਾਣੇ, ਉਹ ਤੇ ਬੋਰੇ ਵੱਜ ਜਾਣੇ 3 ਕਿਲੋ ਦੇ। ਫੁੱਫੋ ਦਾ ਫੋਨ ਆਇਆ ਸੀ ਕਿੱਥੋਂ? ਉਤੋਂ ਕੈਨੇਡਾ ਤੋਂ। ਉਹ ਉੱਥੇ ਕੀ ਕਰਦੀ ਪੁੱਪੋ ਤੁਹਾਡੀ? ਆ ਤੇ ਮਹਾਂਦਰਾ ਕਦੀ ਤਾਂਦਲਾ ਸਤਿਆਣਾ ਮਕੂਆਣਾ, ਇਸ ਤੋਂ ਅੱਗੇ ਗਿਆ ਹੀ ਨਹੀਂ ਕਦੀ। ਇਹ ਤੁਹਾਡੀ ਫੈਮਿਲੀ ਦੇ ਕਿੱਦਾਂ ਚੱਲ ਗਏ ਉੱਥੇ? ਸਰ ਇਹ ਕਿਤੇ ਨੇਰੀ ਨੂਰੀ ਜੀ ਗਏ ਆ ਉਧਰ ਨੂੰ, ਜਾਂ ਮਤਲਬ ਬਾਹਰਲੀਆਂ ਚੀਜ਼ਾਂ ਚੁੱਕ ਕੇ ਲੈ ਗਈਆਂ? ਕੋਈ ਤੇ ਜਹਾਜ਼ ਦੀਆਂ ਸਵਾਰੀਆਂ ਨੇ ਤੁਸੀਂ? ਅਸਲ 'ਚ ਅਸੀਂ ਹੈਗੇ ਆ ਸੁਨਿਆਰੇ। ਮਰ ਗਏ ਬਈ। ਸਾਡਾ 골ਡ ਦਾ ਕੰਮ ਆ। ਇਹ ਤੁਸੀਂ 골ਡ ਕੀ ਐ ਨੂੰ ਪਗਲਾਉਂਦੇ ਜੀ? ਉਹ ਭਾਜੀ ਉਹ ਦੀਵਾ ਜਿਹਾ ਜਿਹੜਾ ਹੁੰਦਾ ਗਾਂ ਨੂੰ ਪਗਲਾਈ ਦਾ ਸੋਨਾ, ਤੁਸੀਂ ਲੱਗਦਾ ਆਪਣੇ ਤੇ ਫੇਰਦੇ ਰਹਿੰਦੇ। ਕੈਸਾ 골ਡ ਦਾ ਕੰਮ ਆ ਤੁਹਾਡਾ ਭਾਈ? ਤੁਸੀਂ ਆਪਣਾ ਕੰਮ ਦੇ ਬਾਰੇ ਡਿਸਕਸ ਕਰੋ। ਉਹ ਕੰਮ ਦੇ ਬਾਰੇ ਕਰਦੇ, ਲੇਕਿਨ ਤੁਸੀਂ ਆਪਣਾ ਆਪ ਤੇ ਸਹੀ ਦੱਸੋ। ਤੁਸੀਂ ਸੁਨਿਆਰੇ ਕਹਿ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਕੱਢਤੀ ਹੈ ਤੁਸੀਂ। ਠੀਕ ਹੈ, ਜਦੋਂ ਤੁਹਾਡੇ ਪੈਰਾਂ ਥੱਲੇ ਜ਼ਮੀਨ ਆ ਜਾਏਗੀ ਹਾਂ ਮੈਂ ਫੇਰ ਆ ਜਾਵਾਂਗਾ। ਓਹੋ ਗੱਲ ਤੇ ਸੁਣੋ, ਤੁਸੀਂ ਜ਼ਾਤ ਬਰਾਦਰੀ ਕਿਉਂ ਦੱਸਦੇ? ਅਸੀਂ ਕਿਹੜਾ ਰਿਸ਼ਤਾ ਕਰਨਾ? ਗੱਲ ਤੇ ਆ ਵੀ ਉੱਥੇ ਤੁਹਾਡਾ ਪਾਰਸਲ ਭੇਜਣਾ। ਹਾਂਜੀ ਚੱਲ ਜਾਏਗਾ। ਉਹ ਭੇਜ ਦਾਂਗੇ ਭਾਜੀ ਸਾਗ, ਲੇਕਿਨ ਤੁਸੀਂ ਵੇਖੋ ਤੇ ਸਹੀ, ਲੇਕਿਨ ਰੁਪਈਆ ਤੁਹਾਡਾ 1.5-2 ਲੱਖ ਖਰਚਾ ਆ ਜਾਣਾ, ਜਿੰਨਾ ਮਟੀਰੀਅਲ ਤੁਸੀਂ ਦੱਸਣ ਦਾ ਜੇ। ਸਰ ਪੈਸੇ ਦੀ ਕੋਈ ਪਰੇਸ਼ਾਨੀ ਨਹੀਂ ਹੈ। ਤੇ ਜੇ ਪੈਸੇ ਦੀ ਪਰੇਸ਼ਾਨੀ ਨਹੀਂ ਤੇ ਉਹਨਾਂ ਨੂੰ ਇੱਥੇ ਬੁਲਾ ਕੇ ਸਾਗ ਖਵਾ ਦਵੋ। ਉੱਥੇ ਉਹਨਾਂ ਦਾ ਬਿਜ਼ਨਸ ਹੈ। ਉਹ ਬਿਜ਼ਨਸ ਛੱਡ ਕੇ ਨਹੀਂ ਆ ਸਕਦੇ। ਅੱਗੋਂ ਸੀਜ਼ਨ ਆ। ਚਲੋ ਜੀ ਸਾਨੂੰ ਕੀ
ਸਾਨੂੰ ਤੇ ਪੈਸੇ ਚਾਹੀਦੇ ਆ ਭਾਈ। ਚੱਲ ਜਾਏਗਾ। ਹਾਂਜੀ ਤਕੀ ਜਾਵੇ ਸਾਹਮਣੇ ਕਲਤੀ ਤੇਰੀ ਮਾਂ। ਹੈਲੋ ਹੈਲੋ ਹੈਲੋ, ਕਿਹੜੀ ਮਾਂ? ਮਿਸਟੇਕ ਹੋ ਗਈ। ਕੀ ਹੋਇਆ? ਜਾਨ ਕਹਿਣਾ ਸੀ, ਅੱਗੇ ਨੂੰ ਨਹੀਂ ਆਈ ਆ। ਉਹ ਛੱਡ ਭਾਈ, ਪਹਿਲਾਂ ਤੂੰ ਖੈਰ ਇਹ ਖੁਸ਼ੀ ਅਸੀਂ ਇਸ ਤਰ੍ਹਾਂ ਗੁੰਗਣਾਈਦਾ। ਅੱਛਾ ਅੱਛਾ, ਗੱਲ ਇਹ ਆ ਭਾਈ ਜੀ, ਤੁਹਾਡਾ ਰੁਪਈਆ ਫੁੱਫੋ ਨੂੰ ਭੇਜਣਾ 1.5 ਲੱਖ ਰੁਪਏ ਤੁਹਾਡੀ ਮੇਰੀ ਤੈਅ ਹੋ ਗਈ ਹੈ। ਤੈਅ ਨਹੀਂ ਹੋਈ, ਇਹ ਉੱਥੇ ਤੋਲਣਾ ਸਮਾਨ ਤੁਹਾਨੂੰ ਅਸੀਂ ਦੱਸਿਆ ਕਿ 14000 ਰੁਪਇਆ ਫੀ ਕਿਲੋ ਲਾਂਗੇ। 1 kg ਦਾ 14000 ਰੁਪਇਆ। ਠੀਕ ਹੈ। 1,40,000 10 ਕਿਲੋ ਦਾ ਬਣਦਾ ਜੀ। ਉੱਤੇ ਜਿਹੜਾ ਤੁਸੀਂ ਸਮਾਨ ਪਾਰਸਲ ਕਰਾਓਗੇ ਉਹਦੇ ਪੈਸੇ ਲੈਦਾ ਪੈਣਗੇ ਤੁਹਾਨੂੰ। ਉਹ 10 ਕਿਲੋ ਸਾਗ ਅਗਰ ਪਕਾਇਆ ਨਾ, ਅੱਛਾ ਉਹ 10 ਕਿਲੋ ਦਾ ਤਕਰੀਬਨ 7-8 ਕਿਲੋ ਹੋ ਜਾਣਾ। ਅੱਛਾ ਅੱਛਾ, ਖੁਸ਼ਕ ਹੋਣਾ। ਹਾਂਜੀ। ਤੇ ਜਿਹੜਾ ਵਿੱਚ ਦੂਜਾ ਮਾਲ ਪਾਉਣਾ? ਦੇਸੀ ਘਿਓ, ਉੱਥੇ ਮਾਲ ਡੰਗਰ ਸਾਡਾ ਆਪਣਾ ਹੈਗਾ। ਉਹ ਮਰ ਗਏ, ਉਹ ਦੇਸੀ ਘਿਓ ਖਾਂਦੇ ਤੁਸੀਂ? ਹਾਂਜੀ। ਮੈਨੂੰ ਤੇ ਲੱਗਦਾ ਤੁਸੀਂ ਕਿਤੇ ਤੜਕਾ ਸੁਣੇ ਨੂੰ ਕਿਤੇ ਸਾਲ ਹੋ ਗਏ, ਕਿਤੇ ਦਾਲ ਦੇ ਤੜਕੇ ਨੂੰ ਵੀ ਤਰਸੇ ਕਿਤੇ। ਆ ਜਿਲਦ ਕਦੋਂ ਦੇਸੀ ਘਿਓ ਵਾਲੀ? ਉਹ ਚਮਕ ਵਾਲੀ ਹੁੰਦੀ ਹੈ, ਖੁਸ਼ਕੀ ਨੇ ਵੇ ਕਿਦਾਂ ਮੇਲੇ ਲਾਏ ਆ ਸਿਰ। काहे की बहस कर रहा है तू? ਉਹ ਬਹਿਸ ਕਰਨੀ ਆ ਭਾਈ। बहस करने से इंसान बड़ा तो नहीं हो जाता। ਲੋ ਫਿਰ ਉਹ ਭਾਈ ਇਹ ਕੇਸ ਤਾਂ ਚੇਂਜ ਕਰੋ ਪੰਜਾਬੀ ਚ। ਪੰਜਾਬੀ ਚ सॉरी मिस्टेक हो गई। ਹਾਂਜੀ, ਉਹ ਦੁਨੀਆ ਦੇ ਆ ਕੇ ਵੀ ਮਿਸਟੇਕ ਹੋਈ ਤੁਹਾਡੇ ਕੋਲ, ਗਲਤ ਆਏ ਤੁਸੀਂ फिर इससे चोरी हरकतें शुरू कर दी तूने। ਭਾਈ। ਪੰਜਾਬੀ ਬੋਲੋ, ਉਰਦੂ ਚ ਕਮ ਸੇ ਕਮ ਅੱਧੇ ਘੰਟੇ ਬਾਅਦ ਥੱਪੜ ਮਾਰਨਾ ਪੈਂਦਾ। ਮਿਸਟੇਕ ਹੋ ਗਈ ਮਿਸਟੇਕ। ਹਾਂਜੀ। ਫੁੱਫੋ ਦਾ ਫੋਨ ਆਇਆ ਸੀ, ਉਹਨਾਂ ਨੂੰ ਕੜੀ ਪਸੰਦ ਆ। ਤੇ ਉਹਨੂੰ ਕੜੀ ਪਕਾਉਣੀ ਨਹੀਂ ਹੁੰਦੀ ਕਿ ਫੁੱਫੋ ਟੁੰਡੀ ਆ? ਉਹਨੂੰ ਪਕਾਉਣੀ ਨਹੀਂ ਹੁੰਦੀ ਕੜੀ? ਮੇਰੇ ਮਾਂ ਦੀ ਹੱਥ ਦੀ ਕੜੀ ਜਦੋਂ ਦੀ ਖਾਧੀ ਆ ਨਾ, ਮੇਰੀ ਫੁੱਫੋ ਜਿਹੜੀ ਆ ਉਹ ਕੜੀ ਨੂੰ ਉਸ ਤੋਂ ਬਾਅਦ ਬਹੁਤ ਲਾਈਕ ਕਰਦੀ ਹੈ। ਤੇ ਉਹ ਸ਼ੇਅਰ ਨਹੀਂ ਕਰਦੀ? ਉਹ ਜਿੰਨੇ ਵੀ ਕੋਲ ਰਿਸ਼ਤੇਦਾਰ ਆ ਉਹਨਾਂ ਨੂੰ ਕੋਲੀ ਕੋਲੀ ਭੇਜ ਦੇਣਗੇ। ਓਹੋ ਭਾਈ, ਕਿੱਦਾਂ ਦੀ ਕੜੀ ਬਣਾਈ ਹੋਣੀ ਖਾਲਾ ਜੀ ਨੇ ਕਿ ਉਹ ਇੱਥੋਂ ਖਾ ਕੇ ਅਮਰੀਕਾ ਹੀ ਨਿਕਲ ਗਈ? ਕੈਨੇਡਾ। ਕੈਨੇਡਾ ਗਈ ਆ? ਜੀ। ਬੱਲੇ ਬੱਲੇ, ਕਿਤੇ ਮੈਂ ਹੈਰਾਨ ਆ ਵੀ ਇਦਾਂ ਦੇ ਬੰਦੇ ਉੱਥੇ। ਫੁੱਫੋ ਵੀ ਇਦਾਂ ਦੀ ਆ ਜਾਂ ਉਹ ਕੋਈ 4 ਰਤੀਆਂ ਉੱਤੇ ਦੀ ਆ? ਤੁਸੀਂ ਦੇਵਦਾਸ ਫਿਲਮ ਵੇਖੀ ਹੈ? ਹਾਂਜੀ ਹਾਂਜੀ ਵੇਖੀ ਆ। ਦੇਵਦਾਸ ਦੀ ਮਾਂ ਜਿਹੜੀ ਹੈ, ਹਾਂਜੀ ਉਹ ਵੇਖੀ ਹੈ? ਹਾਂਜੀ ਹਾਂਜੀ ਵੇਖੀ ਆ। ਉਹਦੀ ਨੈਣ ਨਕਸ਼, ਉਹਦਾ ਰੰਗ ਰੂਪ, ਉਹ ਸਾਰਾ ਕੁਝ ਵੇਖਿਆ ਭਾਈ। ਕੀ ਆ ਹੁਣ? ਸੇਮ ਮੇਰੀ ਫੁੱਫੋ ਵਰਗਾ। ਹੈਂ? ਔਰ ਜਦੋਂ ਹੁਣ ਤੁਸੀਂ ਪਤਾ ਨਹੀਂ ਮੰਨਣਾ ਕਿ ਨਹੀਂ, ਮੈਂ ਨਹੀਂ ਮੰਨਣਾ। ਨਾ ਕਵੀ ਮੈਨੂੰ ਕੁਛ ਨਾ ਕਵੀ। ਉਹ ਫੇ ਕਿਸੇ ਦੀ ਫੁੱਫੋ ਨੂੰ ਤੂੰ ਆਪਣੀ ਫੁੱਫੋ ਕਹਿੰਦੇ ਆ, ਤੇਰੀ ਫੁੱਫੋ ਏਦਾਂ ਦੀ ਨਹੀਂ ਹੋ ਸਕਦੀ। ਤੋਬਾ ਤੋਬਾ। ਜਦੋਂ ਮੇਰੀ ਫੁੱਫੋ ਮੇਰੀ ਫੁੱਫੋ ਦੀ ਹਮ ਸ਼ਕਲ ਹੈ ਦੇਵਦਾਸ ਦੀ ਜਿਹੜੀ ਮਾਂ, ਅੱਲਾ ਮਾਫੀ ਤਾਂ ਉੱਥੇ ਵੀ ਸਿਆਣਾ ਨੇ ਕਿਹਾ ਸੀ, ਚਣ ਚਣਾ ਚਣ ਛਟਕ ਛਟਕ ਟੋਰ ਦੋਹਾਂ ਦੀ ਮਟਕ ਮਟਕ ਜਾਨੀਆਂ। ਬੰਦ ਕਰ ਭਾਈ, ਬੰਦ ਕਰ। ਖੁਸ਼ੀ ਦਾ ਇਜ਼ਹਾਰ ਹੁੰਦਾ ਸਾਡਾ ਇਹ। ਉਹ ਕਿਹੜਾ? ਇਹ ਸਾਡਾ ਫੈਮਿਲੀ ਮੈਟਰ ਆ। ਅਸੀਂ ਇਹ ਫੈਮਿਲੀ ਮੈਟਰ ਛੱਡਾਂਗੇ, ਸਾਨੂੰ ਖਾਨਦਾਨ ਚੋਂ ਬਾਹਰ ਕਰ ਦੇਣਾ। ਅੱਛਾ ਜੀ, ਉਧਰ ਹੁਣ ਕੜੀ ਕਿੰਨੀ ਭੇਜਣੀ ਆ ਜੀ? ਉਹੀ ਪਾਰਸਲ ਕਰਨੀ? ਹਾਂਜੀ। ਯਾਰ ਕੈਸੀ ਗੱਲ ਆ, ਤੁਸੀਂ ਫੋਨ ਤੇ ਉਹਨਾਂ ਨੂੰ ਸਾਰਾ ਸਮਾਨ ਲਿਖਾ ਦਿਓ, ਉਹਨਾਂ ਨੇ ਉੱਥੇ ਬਣਾ ਲੈਣੀ। ਨਹੀਂ ਬਣਾਣੀ, ਇੱਥੋਂ ਡੁੱਲਦੀ ਜਾਣੀ ਆ। ਫੁੱਫੋ ਦਾ ਉੱਥੇ ਕੰਮ ਹੈਗਾ ਇਹਦਾ ਆਨਲਾਈਨ, ਉਹ ਬਿਜ਼ੀ ਰਹਿੰਦੇ ਆ। ਕਿਹੜੇ ਬਿਜ਼ੀ ਰਹਿੰਦੇ ਕਿ ਕੜੀ ਪਕਾਉਣ ਦਾ ਟਾਈਮ ਨਹੀਂ ਤਾਂ ਪਾਕਿਸਤਾਨ ਚ ਮੰਗਾਉਣ ਦਾ ਹੈ। ਉਹ ਹੈਗੇ ਉੱਥੇ ਦੇ ਜੌਹਰੀ, ਜੀ ਜੀ। ਹੀਰੇ ਜਵਾਹਰਾਤ ਦਾ ਉਹਨਾਂ ਦਾ ਕੰਮ ਆ। ਬਰਗਰ ਟਾਈਮ ਬੜਾ ਸ਼ਾਰਟ ਹੁੰਦਾ ਉਹਨਾਂ ਕੋਲ। ਤੇ ਤੁਹਾਡਾ ਇੱਥੇ ਪਾਥੀਆਂ ਦਾ ਕੰਮ ਆ, ਤੁਸੀਂ ਉੱਥੇ ਕਿਉਂ ਨੀ ਜਾਂਦੇ? ਇਹ ਸਾਡਾ ਇੱਥੇ 골ਡ ਦਾ ਕੰਮ ਆ। ਮਰ ਗਏ ਬਈ ਹਰ ਕੰਮ ਨੂੰ ਤੁਸੀਂ ਓਵਰ ਹੀ ਕੀਤਾ ਪਿਆ ਵਾ ਵੀ ਕਿੱਦਾਂ 골ਡ ਕੀ। ਖਾਲਾ ਮੇਰੀ ਰਹਿੰਦੀ ਹੈ ਯੂਕੇ। ਇਹ ਤੁਸੀਂ 골ਡ ਨੂੰ ਪੋਠੀ ਲਾਉਂਦੇ ਹੋਣੇ ਆ, ਕਿਉਂਕਿ ਉਹ ਤਾਂ ਹੀ ਜਾ ਕੇ ਸੋਨਾ ਬਣਦਾ ਹੋਣਾ। ਪਹਿਲਾਂ ਤੇ ਸਾਰਾ ਤਾਮਤ ਪਈਆ ਹੀ ਹੁੰਦਾ। ਸਰ ਤੁਸੀਂ ਸਾਡੇ ਨਾਲ ਕੋਈ ਰਿਸ਼ਤੇਦਾਰੀ ਦੀ ਵਾਕਫੀਅਤ ਨਾ ਕੱਢੋ, ਆਪਣੇ ਕੰਮ 'ਚ ਧਿਆਨ ਦਿਓ। ਚਲੋ ਜੀ, ਕੜੀ ਕਿੰਨੀ ਭੇਜਣੀ ਜੀ ਉੱਥੇ ਤੁਸੀਂ? ਤਕਰੀਬਨ 7-8 ਕਿਲੋ ਹੋ ਜਾਣੀ ਹੈ। 2 ਕਿਲੋ ਬੇਸਣ ਦੀ ਹੈ। 2 ਕਿਲੋ ਵੇਸਣ ਦੀ 7-8 ਕਿਲੋ? ਹਾਂਜੀ ਕੋਈ ਇੰਨਾ ਪਾਣੀ ਪਾ ਦੇਣਾ? ਕੜੀ ਉਹਨਾਂ ਨੇ ਮਤਲਬ ਛੱਤਾਂ ਵਾਲੀ ਬਣੀਆਂ ਖਾਣੀ ਹੈ? ਸਰ 2 ਕਿਲੋ ਬੇਸਣ ਹੋਵੇ ਤੇ 5 ਕਿਲੋ ਦਹੀਂ ਪੈਂਦਾ ਉਹ 'ਚ। ਅੱਛਾ 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 ਜੀ। ਫਿਰ ਅਨਾਰਦਾਨਾ ਵੀ ਹੈ, ਬੱਲੇ ਖੱਟੀ ਇਮਲੀ ਵੀ ਹੈ। ਨਹੀਂ ਮਤਲਬ ਇੰਨੀ ਖੱਟੀ ਕਿਉਂ ਕਰਨੀ? ਉਹ ਤੇ ਵੈਸੇ ਹੀ ਦਿਲ ਖੱਟਾ ਹੋ ਜਾਣਾ ਜਦੋਂ ਤੁਹਾਡੇ ਵੱਲੋਂ ਕੜੀ ਉਧਰ ਜਾਣੀ ਰਿਸ਼ਤੇਦਾਰਾਂ। ਜਿਹੜੇ ਮੇਰੇ ਕਜ਼ਨ ਆ, ਹਾਂ, ਜਿਹੜੀ ਮੇਰੀ ਫੁੱਫੋ ਦੇ ਬੇਟੇ ਆ ਬੇਟੀਆਂ, ਹਾਂਜੀ, ਉਹ 64 ਆ। ਤੇਰਾ ਭਲਾ ਅੱਗੋਂ ਉਹਨਾਂ ਦੇ ਬੱਚੇ ਆ। ਇੰਨੀ ਕੜੀ ਸਾਡੀ ਲੱਗ ਜਾਣੀ ਹੈ, ਸਾਨੂੰ ਪਤਾ ਹੈ। ਖਾਲਾ ਮੇਰੀ ਰਹਿੰਦੀ ਹੈ ਯੂਕੇ। ਅੱਛਾ, ਤੇ ਯੂਕੇ ਵਾਲੇ ਕਿੱਥੇ ਰਹਿੰਦੇ ਆ? ਉਹ ਵੀ ਉੱਥੇ ਹੀ ਆ। ਰਕਬਾ ਬਥੇਰਾ ਉਹਨਾਂ ਕੋਲ। ਹੁਣ ਕੁਰਬਾਨੀ ਉਹਨਾਂ ਨੇ ਕਰਨੀ ਆ। ਅੱਛਾ ਉਹ ਖਾਲਾ ਨੇ ਕੀਤਾ ਮਾਮਾ ਨੂੰ ਫੋਨ ਅੱਛਾ, ਕਿ ਤੁਸੀਂ ਕਿਹਨੂੰ ਸ਼ਿਕਾਰ, ਕੀਤਾ? ਮੇਰੀ ਮਾਂ ਨੂੰ। ਹਾਂ ਇਦਾਂ ਕਹੋ ਨਾ, ਮਮਾ ਤੇ ਹੁੰਦੀ ਬੜੀ ਡੀਸੈਂਟ ਫੈਮਿਲੀ ਹੈ। ਜੇ ਇੱਧਰ ਤੇ ਅੰਮਾ, ਬੇਬੇ, ਮਾਈ, ਬੁੜੀਏ, ਇਹ ਕਿਆ ਕਰੋ ਤੁਸੀਂ? तकद्दस पमाल कर रहे हैं आप लोग।
ਉਹ ਤਕੱਦਸ ਕੀ ਮੈਂ ਤੈਨੂੰ ਰਿਸ਼ਤੇ ਸਹੀ ਕਰਨੇ ਆ ਤੂੰ ਮਤਲਬ ਛਛੋਰੀ ਹਰਕतें करने से इंसान बड़ा नहीं हो जाता। ਉਹ ਭਾਈ ਕੜੀ ਕਿੰਨੀ ਭੇਜਣੀ ਆ ਨਾਲੇ ਪੰਜਾਬੀ ਚ ਗੱਲ ਕਰ ਮੈਂ सॉरी मिस्टेक हो गई। ਮਿਸਟੇਕ मिस्टेक हो ਕਿਤੇ ਮਿਸਟੇਕ ਬਹੁਤ ਹੁੰਦੀ ਆ। ਮਾਸੀ ਰਹਿੰਦੀ ਹੈ ਯੂਕੇ। ਅੱਛਾ ਮਾਸੀ ਨੇ ਫੋਨ ਕੀਤਾ ਮਾਂ ਨੂੰ, ਉਹਨੇ ਕਿਹਾ ਤੁਸੀਂ ਸ਼ਿਕਾਰਪੁਰ ਦੇ ਬੱਕਰੇ ਸਾਂਭਦੇ ਹੋ, ਅੱਛਾ ਪਾਲਦੇ ਹੋ, ਹਾਂ 2 ਬੱਕਰੇ ਸਾਨੂੰ ਭੇਜ ਦਿਓ। ਉਹ ਭਾਈ ਉਹਨਾਂ ਨੇ ਵੱਡੀ ਤੇ ਕਰਨੇ ਬੱਕਰੇ। ਹਾਂਜੀ ਤੁਸੀਂ ਏਦਾਂ ਕਰੋ ਹਜੇ ਵੱਡੀ ਈਦ ਨੂੰ 3.5 ਮਹੀਨੇ ਪਏ ਆ। 2 ਬੱਕਰੇ ਭੇਜਣੇ ਆ, ਅੱਛਾ 1 ਵੈੜਾ ਭੇਜਣਾ। ਅੱਛਾ ਦੋ ਸਾਡੇ ਕੋਲ ਹੁੰਦੇ ਬੱਕਰੇ- ਆਸਟ੍ਰੇਲੀਅਨ ਵੈੜੇ। ਅੱਛਾ 2 ਬੱਕਰੇ ਤੇ 2 ਵੈੜੇ 1 ਵੈੜਾ ਜੀ। 1 ਵੈੜਾ। ਤੁਸੀਂ ਏਦਾਂ ਕਰੋ 3.5 ਮਹੀਨੇ ਹਜੇ ਰਹਿੰਦੇ ਇੱਥੋਂ ਟੁਰ ਪਵੋ ਤੁਸੀਂ ਇੱਥੋਂ ਨਿਕਲੋ ਬਾਈਪਾਸ ਸਿੱਧੇ ਹੋਵੋ ਆਰਾਮ ਨਾਲ ਡਾਂਡੇ ਮਿੰਡੇ 2-3 ਜੁੱਤੀਆਂ ਪੈਰਾਂ 'ਚ ਪਾਲਾ ਕਿਉਂਕਿ ਰਾਹ 'ਚ ਘਸਣੀਆਂ ਵੀ ਜਿਹੜੀ ਘਸੀ ਜੂ ਉਹ ਲਾਈ ਜਾਈ। ਏਦਾਂ ਤੁਸੀਂ ਮਲਤਾਨ ਪਹੁੰਚਣਾ ਉੱਥੋਂ 4 ਜੋੜੇ ਫੇਰ ਪਾਇਓ ਤੇ ਅੱਗੇ ਨਿਕਲ ਜਿਓ। ਉਹ ਤੇਰੀ ਮੱਤ ਵੱਜੀ ਅਸੀਂ ਮਲਤਾਨ ਵਾਲ ਦੀ ਕੀ ਕਰਨ ਜਾਣਾ? ਨਹੀਂ ਕਿੱਧਰ ਦੀ ਜਾਣਾ ਹੋਰ ਤੁਸੀਂ? ਅਸੀਂ ਇਧਰ ਸ਼ੇਖੂਪੁਰ ਵਾਲ ਦੀ ਜਾਵਾਂਗੇ। ਯੂਕੇ ਸ਼ੇਖੂਪੁਰੇ ਵਾਲ। ਉਹ ਭਾਈ ਤੇਰੀ ਮਾਤੇ ਨਹੀਂ ਵਜੀ ਕਦੀ ਤੂੰ ਸਾਗ ਭੇਜਣੇ ਆ ਅੱਗੇ ਤੂੰ ਕੜੀ 10 ਕਿਲੋ ਭੇਜਣੇ ਆ ਹੁਣ ਤੂੰ ਉਹ ਭਾਈ ਪਾਰਸਲ ਤੇ ਹੁੰਦਾ ਕੋਈ ਛੋਟਾ ਜਿਹਾ शॉप पे ਡੱਬਾ। आ गया हूं मैं, ਹਾਂਜੀ मुझे समझ नहीं आ ਇਹ रही। ਸ਼ੌਪ ਨਹੀਂ ਹੈ ਦਫ਼ਤਰ ਹੈ ਭਾਜੀ। पापा कह रहे थे आप DHL में जाएं। ਉਹ ਕਿਹੜਾ ਪਾਪਾ ਉਹ ਪਾਪੀਆ ਤੇਰਾ ਕਿਹੜਾ ਪਾਪਾ ਉਹ ਤੁਸੀਂ ਬੁੜਾ ਕਿਹਾ ਕਰੋ ਬੁੜਾ। लेकिन छछोरी हरकतें कर रहा है तू। छछोरी हरकतें करने से इंसान नीच हो जाता है ਉਹ ਮੈਨੂੰ बड़ा होने की बजाय। ਉਹ ਤੇਰੇ ਵਰਗਾ ਬੰਦਾ ਨਾ ਸਾਰੀ ਉਮਰ ਢਾਰੇ ਥੱਲੇ ਹੁਕਾ ਪੀ ਨਾ ਆਪਣੇ ਆਪ ਨੂੰ ਬਿਮਾਰੀ ਲਵਾ ਲੈਂਦਾ काहे हुक्के की बात कर रहा है तू? ਹੈ। ਉਹ ਤੂੰ ਕਿੱਧਰ ਯੂਕੇ ਤੇ ਕੈਨੇਡਾ ਤੇ ਮਿਸਰ ਪਤਾ ਨਹੀਂ जहां हमारी रिश्तेदारी है वहां रहते हैं। ਉਹ ਤੇਰੀ ਕੱਚੇ ਗੋਜਰੇ ਤੋਂ ਅੱਗੇ ਰਿਸ਼ਤੇਦਾਰੀ ਨਹੀਂ ਆ ਤੇਰੇ ਮਹਾਂਦਰੇ ਤੋਂ ਲੱਗਦਾ ਮੇਰਾ ਖਿਆਲ ਤੁਸੀਂ ਤਾਂਦਲਾ ਨਹੀਂ ਟੱਪੇ ਹੋਣੇ ਕਦੀ ਹੈ। ਉਹ ਤੂੰ ਕਿਹੜੇ ਉਹ ਭਾਈ ਪਾਗਲ ਦੇ ਨਹੀਂ ਤੂੰ ਕਿਤੇ तू पागल है? ਮੈਂ ਆ ਕੇ ਵੀ चलो ਚਲੋ से ਸਾਗ तू पागल लग रहा है। ਉਹ ਭਾਈ ਅਸੀਂ ਖਾਣ ਪੀਣ ਵਾਲੀ ਵੀ ਚੀਜ਼ ਨਹੀਂ ਭੇਜਦੇ ਸਮਝ ਆ ਗਈ ਨਾ। ਉਹ हमारी ਜਦੋਂ- फैमिली में प्यार मोहब्बत है, ਉਹ ਤੇ- बहुत ज्यादा उनस है। ਉਹ ਤੁਹਾਡੀ ਫੈਮਿਲੀ 'ਚ ਪਿਆਰ ਮੁਹੱਬਤ ਆ ਤੇ ਉਹਨਾਂ ਨੇ ਕਿਹਾ ਇੱਥੇ ਮਰੋ ਏਡੀ ਦੂਰ ਕੀ ਲੈਣ ਗਏ ਆ ਹੈ। बक बक करने की जरूरत ਉੱਤੋਂ नहीं। ਤੂੰ ਸਾਗ ਭੇਜਣ ਦੇ ਆ ਉਹਨਾਂ ਨੂੰ। बक बक करने की जरूरत ਉਹ नहीं। ਮੇਰੀ ਨੇ ਕੜੀ ਖਾਧੀ ਮਾਂ ਦੀ ਹੱਥ। जरूरत नहीं है बक बक करने की। ਦੇਖੀ ਆ ਦਫ਼ਤਰ 'ਚ ਤੂੰ ਆਈ ਤੂੰ ਆਓ ਜਾਣਾ ਐਵੇਂ ਗੁੱਸਾ ਨਾ ਚੜਾ ਆਪਣੇ ਆਪ ਨੂੰ ਚੁੱਪ ਕਰ ਖਾ ਪਾਈ ਆ ਤੂੰ मैंने शोर डाला है, ਤੇ ਹੋਰ ਕੀ। तू कर रहा है शोर। ਉਹ ਸ਼ੋਰ ਸ਼ਾਰ ਨਹੀਂ ਭਾਈ ਉੱਠ ਇੱਥੋਂ ਉੱਠ ਐਦਾਂ ਦਾ ਸਮਾਨ ਉੱਥੇ ਭੇਜਦੇ ਹੀ ਨਹੀਂ ਉੱਠਦਾ ਉੱਠਦਾ। अभी 2 बुकिंग और है। ਉਹ ਕਿਹੜੀਆਂ ਬੁਕਿੰਗਾਂ ਤੇਰੀਆਂ ਪਹਿਲੀਆਂ ਨਹੀਂ ਪਾਸ ਹੁੰਦੀਆਂ ਹੋਰ ਕਿਹੜੀਆਂ ਹੋਣਗੀਆਂ ਤੇਰੀਆਂ। बड़े भैया दुबई में है। ਬੜੇ ਭਈਆ ਦੁਬਈ ਮੈਂ ਹੈ। ਉਹ ਦੁਬਈ 'ਚ ਕੀ ਕਰਦਾ ਬਈ ਪੇਤਾ ਵਾਲਾ ਪਾਊਡਰ ਵੇਚਦਾ ਉੱਥੇ ਕੀ ਕਰਦਾ ਦੁਬਈ 'ਚ। जो बात मेरे जहन में मेरी समझ में ना आए मैं नहीं करूंगा। ਓ ਯਾਰ ਭਾਈ ਤੇਰੀ ਮਿਹਰਬਾਨੀ ਦਿਮਾਗ ਨਾ ਖਾ। ਇਹ ਕਿਹੜਾ ਫੋਨ ਆਉਂਦੇ ਆ ਯਾਰ ਇਹਨੂੰ ਕਿਹਾ ਵੀ ਆ ਠਹਿਰ ਜਾ। ਉਹ ਭਾਈ ਮੈਂ ਉਹਦਾ ਮਾਲ ਭੇਜਣਾ ਪਾਰਸਲ ਭੇਜਣੇ ਆ ਮਿਹਰਬਾਨੀ ਕਿਤੇ ਹੋਰ ਜਾਓ ਤੁਸੀਂ ਉਠੋ ਇਥੋਂ ਚਲੋ। ਉਹ ਉੱਠ ਪਾ। बात सुनो, ਉਹ ਕੀ ਸੁਣਾ ਤੇਰੀ ਗੱਲ ਮੈਂ। मेरी मेंटली अप्रोच खो रही है अब। ਉਹ ਤੈਨੂੰ ਮੈਂ ਕਿਹਾ ਪੰਜਾਬੀ 'ਚ ਗੱਲ ਕਰ ਮੈਂ ਨਾ ਉਰਦੂ 'ਚ ਗੱਲ ਨਾ ਕਰ ਮੈਂ मिस्टेक ਤੈਨੂੰ। हो गई, मिस्टेक हो गई। ਓਏ ਹੋਏ ਕਿਤੇ ਮਿਸਟੇਕ ਬਹੁਤ ਹੁੰਦੀ ਉਹ ਨਾ ਆ ਕੇ बड़ा- ਦੇਖ ਲਾ। मेरे तो बड़ा दुबई है। ਹੈਲੋ ਉਹ ਕਬੂਤਰਬਾਜ਼ੀ ਦਾ ਨੂੰ ਸ਼ੌਕ ਆ। ਇਹ ਤੂੰ ਉੱਥੋਂ ਝਾਂਜਰਾਂ ਲੈਣ ਗਿਆ ਕਬੂਤਰਾਂ ਦੀਆਂ ਦੁਬਈ ਕੀ ਲੈਣ ਗਿਆ। ਦਿਲ ਛੋਰੀ ਹਰਕਤਾਂ ਕਰ ਉਹ ਤੇ ਇੱਥੋਂ ਜੋ ਬਾਜ਼ਾਰੋਂ ਮਿਲ ਜਾਂਦੀਆਂ। ਚੋਰੀ ਹਰਕਤਾਂ ਕਰ ਰਿਹਾ ਤੂੰ। ਨਹੀਂ ਰੱਖੇ ਉਹਨੇ ਕਬੂਤਰ ਆ ਤੇ ਦੁਬਈ ਚੋਰੀ ਹਰਕਤਾਂ ਕਰ ਰਿਹਾ ਤੂੰ। ਕੋਈ ਕਿਤੇ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਮਿੰਟ ਬਾਅਦ ਤੂੰ ਨਾਨਾ ਪਾਟੀਕਰ ਬਣ ਜਾਣਾ। अबे कौन है नाना पाटीकर? नाना पाटीकर कौन है? ਉਹ हमारी अपनी फैमिली है, मेरा खानदान है, हम लोग कुछ और हैं। ਉਹ ਇਸ ਰੰਗ 'ਚ ਵੀ ਤੇ ਇੰਨਾ ਸੋਹਣਾ ਸਮਝ ਆਈ। फिर चोरी हरकतें कर रहा है तू। ਉਹ ਭਾਈ ਮੈਂ ਤੇਰੇ ਛੰਡਮੀਆਂ ਮਾਰ ਰਹੀਆਂ ਸਮਝ ਆਈ ਨਾ। ਖਬਰਦਾਰ ਆ ਪੱਲੀ ਭਾਈ ਮੈਂ ਉਹਨਾਂ ਹੀ ਕੁੱਟ ਤੇਰੀ ਮੈਲ ਲਾ ਦੇਣੀ। मुझे नहीं पता पल्ली किसे कहते हैं। ਪੱਲੀ ਕਿੰਨੇ ਝਾੜਨੀ ਨੂੰ ਕਹਿੰਦੇ ਪੱਲੀ ਝਾੜਨੀ ਨੂੰ। आप लोग गरीब होंगे, मुझे नहीं पता। ਓਏ ਉਰਦੂ ਨਾ ਬੋਲੋ Mistake ਭਾਈ। हो गई, मिस्टेक। ਤੇ ਮਿਸਟੇਕ ਮੇਰੇ ਤੋਂ ਵੱਡਾ ਜਿਹੜਾ ਦੁਬਈ ਹੁੰਦਾ ਹੈ, ਉਹ ਵੀ ਲੈਣ ਗਿਆ ਉੱਥੇ। ਮੌਜਾਂ ਫॉर ਇੰਜੋਏ। ਅੱਛਾ ਕਬੂਤਰਬਾਜ਼ੀ ਦਾ ਉਹਨੂੰ ਸ਼ੌਂਕ ਹੈ। ਅੱਛਾ ਉਹਨੇ ਮੈਨੂੰ ਕੀਤਾ ਫੋਨ। ਉਹਨੇ ਕਿਹਾ ਸੁਹੇਬ 2 ਲੱਕੇ ਕਬੂਤਰ ਤੇ 3 ਜੰਗਲੀ ਕਬੂਤਰ। ਕੀ ਲਕਵਾ ਹੋਇਆ ਜੰਗਲੀ ਕਬੂਤਰ ਨੇ ਕੀ ਕਰਨਾ। ਉਹ ਤਾਂ ਦਵਾਈ ਲਵੇ ਲਕਵੇ ਦੀ ਦਵਾਈ ਵੀ ਹੁੰਦੀ ਆ ਕਬੂਤਰ ਹੀ ਨਹੀਂ ਉਹਦਾ ਦਵਾਈ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਭਾਈ। ਓਏ ਸ਼ੌਕ ਦਾ ਮੁੱਲ ਨਹੀਂ ਹੁੰਦਾ ਸ਼ੌਕ ਦਾ ਮੁੱਲ ਕੋਈ ਨਹੀਂ ਹੁੰਦਾ ਭਾਈ। ਭਾਈ ਸ਼ੌਕ ਦਾ ਮੁੱਲ ਨਹੀਂ ਹੁੰਦਾ। ਉਹ ਭਾਈ ਹੁਣ ਕਬੂਤਰ ਨਹੀਂ ਪਾਰਸਲ ਕਰਦੇ ਅਸੀਂ। भेजने पड़ेंगे आपको। ਨਹੀਂ ਅਸੀਂ ਪੈਸੇ ਦੇਣੇ ਆ। ਨਹੀਂ ਲੈਣੇ ਅਸੀਂ ਪੈਸੇ ਤੇਰੇ ਪੈਸੇ ਲੈਣੇ ਦੇਣੇ ਆ ਤੇਰੇ ਆਪਣੇ। ਪੈਸੇ ਨੂੰ ਹੱਥ ਹੀ ਨਹੀਂ ਲਾਉਣਾ ਅਸੀਂ ਭੇਜਣਾ ਹੀ ਕੁਝ ਨਹੀਂ ਬਾਜੀ। ਅਸੀਂ ਆ ਦਫ਼ਤਰ ਬੰਦ ਕਰ ਦੇਣਾ ਲੇਕਿਨ ਤੇਰੀ ਕੋਈ ਚੀਜ਼ ਕਿਤੇ ਨਹੀਂ ਭੇਜਣੀ ਅਸੀਂ। ठीक है, फिर ऑफिस बंद करो। ਆਫਿਸ ਬੰਦ ਕਰੋ ਹੋ ਜਾਣਾ ਬੰਦ ਜਿੱਦਾਂ ਦੇ बंद ਆਰਡਰ। करो ऑफिस। मैं कहीं और चला जाता हूँ। कस्टमर जो होता है
अपने मिजाज का खुद मालिक होता है। ਉਹ ਭਾਈ ਇੱਥੇ ਮੁੰਡੇ ਆ ਗਏ ਨਾ ਤੇ ਉਹਨਾਂ ਨੇ ਡੰਡਿਆਂ ਤੇ ਟੇਪਾਂ ਕੀਤੀਆਂ ਜਿੰਨਾ ਕੁੱਟਦੇ ਬਦਤਮੀਜ਼ ਬੰਦੇ ਨੂੰ ਤੇ ਤੈਨੂੰ ਇਦਾਂ ਹੀ ਲੱਗਣਾ ਗੇਂਦ ਨੂੰ ਕੁੱਟ ਪੈਂਦਾ ਹੀ बदतमीजी नहीं कर रहा, ਬਦਤਮੀਜ਼ੀ ਕਰਨ मुझे बदतमीजी नहीं आती। ਤੇ ਆ ਕਰਨਾ मेरे साथ को बदतमीजी करे तो फिर मैं बर्दाश्त नहीं कर सकता। ਉਹ ਭਾਈ ਉੱਠ ਇੱਥੋਂ ਇਹ ਬਦਤਮੀਜ਼ੀ ਆ ਉੱਠ ਇੱਥੋਂ ਚੱਲ ਨਿਕਲ ਅਸੀਂ ਨਹੀਂ ਭੇਜਦੇ ਕੋਈ ਚੀਜ਼ ਵੀ ਚੱਲ ਉੱਠ बात सुनो, कस्टमर को ऐसे नहीं उठाते। ਉਹ ਕਿੱਦਾਂ 28 ਦੇ ਆ ਕਿੱਦਾਂ 28 ਦਾ ਸਿਗਰਟ ਲਾਵਾਂ ਤੈਨੂੰ मैंने आपके जहन का नाप तोल करना था, वो मैंने कर लिया। ਕੀ ਕਰਨਾ ਸੀ ਉਹ ਭਾਈ ਦਿਮਾਗ ਦਾ ਤੇ ਦਲੀਆ ਬਣਿਆ ਪਿਆ ਇੱਥੇ ਗਾਹਕਾਂ ਨਾਲ ਬਹਿਸ ਕਰ ਕਰਕੇ ਕਸਟਮਰ ਨਾਲ ਬਹਿਸ ਕਰ ਕਰਕੇ ਹੈ 6 ਘੰਟੇ ਦਾ ਸਫ਼ਰ ਕਹਿੰਦੇ ਆ ਹੁੰਦਾ ਵਾ ਤੇ 5 ਘੰਟੇ ਚ ਅਗਲੇ ਚੀਜ਼ ਹੁੰਦੇ ਓਏ ਪੰਜਾਬੀ मिस्टेक हो गई। ਤੇਰੇ ਮੈਂ ਤਾਲੂ ਚ ਏਟ ਨਾ ਰੱਖ ਦਵਾਂ पता की गल है, ਹਾਂਜੀ ਦਫ਼ਤਰਾਂ ਵਾਲੇ ਕਿਸੇ ਨੂੰ ਦੱਸਦੇ ਨਹੀਂ ਹੁੰਦੇ, ਕਾਰੋਬਾਰ ਦਾ ਇੱਕ ਆਪਣਾ ਸਿਲਸਿਲਾ ਹੁੰਦਾ, ਆਪਣਾ ਸਟਾਈਲ ਹੁੰਦਾ। ਅੱਛਾ मेरी गर्लफ्रेंड रह रही है इस टाइम यूएसए। पहले मेरे पासपोर्ट का मसला बनया सी, मेरी ਉਹਦੇ ਨਾਲ ਅੰਡਰਸਟੈਂਡਿੰਗ ਹੋ ਗਈ ਫੇਸਬੁੱਕ ਤੇ। ਅੱਛਾ ਪਾਸਪੋਰਟ ਦਾ ਮਸਲਾ ਬਣਿਆ ਇਸ ਕਰਕੇ ਤੂੰ ਨਹੀਂ ਗਿਆ ਐਸੀ ਕੋਈ ਗੱਲ ਨਹੀਂ। ਤੇ ਹੋਰ ਕਿਹੜੀ ਗੱਲ ਮੇਰਾ ਉਹਦਾ ਯਾਰਾਨਾ ਹੋਇਆ ਫੇਸਬੁੱਕ ਤੇ ਫਿਰ ਮੇਰਾ ਉਹਦਾ ਪਿਆਰ ਵੱਧਦਾ ਗਿਆ, ਫਿਰ ਅਸੀਂ WhatsApp ਤੇ ਇੱਕ ਦੂਸਰੇ ਨਾਲ ਮੈਂ ਵੀ ਸੋਚਦਾ ਪ੍ਰਵਾਨ ਚੜ ਗਿਆ ਸਾਡਾ ਪਿਆਰ। ਮੈਂ ਵੀ ਸੋਚਦਾ ਕਿ ਅੱਜ ਕੱਲ ਇਹ ਫੇਸਬੁੱਕ ਇੰਨੀ ਬੰਦ ਕਿਉਂ ਹੁੰਦੀ, ਝਟਕੇ ਕਿਉਂ ਲੱਗਦੇ ਨੈਟ ਨੂੰ ਤੇ ਤੂੰ ਵੀ ਯੂਜ਼ ਕਰਦਾ ਹਾਂਜੀ, ਉਹ ਫਿਰ ਨੈਟ ਦਾ ਕੋਈ ਮਸਲਾ ਹੁੰਦਾ ਹੈ ਜਿਹਦੀ ਵਜ੍ਹਾ ਨਾਲ ਫੇਸਬੁੱਕ ਬੰਦ ਹੋ ਜਾਂਦੀ ਹੈ। ਅਸਲ ਦੇ ਵਿੱਚ ਉਹਦੇ ਜ਼ਿਹਨ 'ਚ ਆ, ਕਿਉਂਕਿ ਸਾਰੇ ਪੂਰੇ ਮੁਲਕ ਨੂੰ ਪਤਾ ਕਿ ਮੈਂ ਇਸ ਟਾਈਮ ਰਹੀ ਸੀ, ਲੇਕਿਨ ਉਹ ਜਿਹੜੀ ਕੁੜੀ ਆ ਨਾ ਮੇਰੀ ਗਰਲਫ੍ਰੈਂਡ, ਕਾਹਦਾ ਰਹੀ ਸਾਂ ਬਹੁਤ ਕੂੜਾ ਵਿਕਦਾ ਤੇਰਾ ਕਾਹਦਾ ਰਹੀ ਸਾਂ ਵੀ ਛਚੋਰੀ ਹਰਕतें कर रहे ਮਤ ਕੀ ਮਤ ਪੰਪ ਤੇ ਤੇਰੇ ਛਚੋਰੀ ਕੰਟੇਨਰ ਲੱਗੇ ਹਰਕतें ਤੇਲ शुरू कर ਵਾਲੇ दी तूने। ਅਭੀ ਕੰਟੇਨਰ ਲੱਗੇ ਤੇਰੇ ਤੇਲ ਵਾਲੇ ਬਹੁਤ ਤੂੰ ਅਮੀਰ ਆ ਓਏ ਪੰਜਾਬੀ ਮਿਸਟੇਕ ਸਾਰੇ ਜਹਾਨ ਨੂੰ ਪਤਾ ਕਿ ਸਾਡਾ ਕੰਮ ਗੋਲਡ ਦਾ ਹੈ। ਗੋਲੀ ਮੱਛੀ ਦਾ ਗੋਲਡ ਅੱਛਾ ਤੋਂ ਅਲਫਤਾ ਐਲਵਾ ਓ ਟੀ ਵਾ ਗੋਲਡ। ਮੈਂ ਸਪੈਲਿੰਗ ਵੀ ਤੁਹਾਨੂੰ ਦੱਸ ਦਿਆਂ, ਜੀ ਤੁਸੀਂ ਜ਼ਿਆਦਾਤਰ ਅਨਪੜ੍ਹ ਹੀ ਹੁੰਦੇ ਹੋ। ਹਾਂਜੀ ਹਾਂਜੀ ਉਹ ਕੁੜੀ ਦਾ ਉੱਥੇ ਬੈਂਕ ਬੈਲੈਂਸ ਵੀ ਠੀਕ ਹੈ, ਅੱਛਾ ਰਕਬਾ ਵੀ ਠੀਕ ਹੈ। ਅੱਛਾ ਪਿਛਲੇ ਦਿਨਾਂ 'ਚ ਮੇਰੇ ਪਾਪਾ ਨਾਲ ਮੇਰੀ ਲੜਾਈ ਹੋ ਗਈ ਸੀ। ਕਿਹੜੀ ਗੱਲੋਂ ਮੈਂ ਅਕੈਡਮੀੋਂ ਲੇਟ ਆਇਆ ਸੀ, ਮੈਨੂੰ ਉਹਨਾਂ ਨੇ ਡਾਂਟ ਪਿਲਾਈ। ਅੱਛਾ ਉਦੋਂ ਅਕੈਡਮੀ ਚੋਂ ਵੀ ਕੂੜਾ ਚੁੱਕਦੇ ਹੋ ਇਹ ਕਿੰਨਾ ਟਾਈਮ ਲੱਗ ਜਾਂਦਾ ਤੁਹਾਡਾ ਬਕਵਾਸ ਕਰ ਰਿਹਾ ਤੂੰ। ਗੋਲਡ ਦਾ ਕੰਮ ਕਰਦੇ ਅਕੈਡਮੀ ਤੁਸੀਂ ਪੜ੍ਹਦੇ ਪਾਪਾ ਫੈਮਲੀਆਂ ਉਹ ਭਾਈ ਤੇਰਾ ਦਿਮਾਗ ਠੀਕ ਆ ਜੀ ਆਪਕਾ ਠੀਕ ਹੋਣੇ ਵਾਲਾ ਹੈ। ਅਸਲ ਗੱਲ ਦੱਸ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਅਸਲ ਗੱਲ ਦੱਸ ਮਤਲਬ ਇਹ ਆ ਬਈ ਮੇਰਾ ਉਹਦੇ ਨਾਲ ਪਿਆਰ ਵੱਧ ਗਿਆ। ਅੱਛਾ ਇਸ ਟਾਈਮ ਅਸਮਾਨਾਂ ਦੇ ਕਿਨਾਰੇ ਕ੍ਰਾਸ ਕਰ ਗਿਆ। ਨੇਰੀ ਆਈ ਪਿਆਰ ਚ ਤੁਹਾਡੇ ਪਿਆਰ 'ਚ ਅੰਨੇ ਹੋਏ ਪਏ ਆ ਤੇ ਤੋ ਹੋਇਆ ਉਹ ਸਹੀ ਉਹ ਵੀ ਅੰਨੀ ਹੋਈ ਆ। ਨਹੀਂ ਅੰਨੀ ਤੇ ਉਹ ਪਹਿਲੋਂ ਦੀ ਆ ਉਹਨੇ ਵੇਖ ਤੇ ਸਹੀ ਲੱਭਿਆ ਕੀ ਆ ਉਹ ਕਹਿੰਦੀ ਜੇ ਸੁਹੇਬ ਤੂੰ ਮੈਨੂੰ ਨਾ ਮਿਲਿਆ ਮੈਂ ਸਿਗਰਟਾਂ ਤੇ ਲੱਗ ਜਾਾਂਗੀ। ਹੈ ਮੈਂ ਰੋਲ ਉਹ ਤੇ ਪਤਾ ਨਹੀਂ ਕੀ ਪੀਂਦੀਆਂ ਉਹ ਤੋਂ ਸਿਗਰਟਾਂ ਤੇ ਲੱਗਣਾ ਉਹਨੇ ਉਹ ਲੱਗ ਗਈ ਸਮਝੋ ਉਹਨੂੰ ਸਿਗਰਟ ਤੋਂ ਜ਼ਿਆਦਾ ਤੇ ਮਜ਼ਾ ਤੇਰਾ ਆਉਣਾ। ਜੇ ਮੈਂ ਉਹਨੂੰ ਨਾ ਮਿਲਿਆ ਤਾਂ ਵੀ ਮਸਲਾ, ਅੱਛਾ ਜੇ ਉਹ ਮੈਨੂੰ ਨਾ ਮਿਲੀ ਤੇ ਤਾਂ ਵੀ ਮਸਲਾ। ਹੁਣ ਮੈਂ ਕੀ ਕਰ ਸਕਦਾ ਭਾਈ ਇਸ ਬਾਰੇ? ਮੇਰਾ ਪਹਿਲੇ ਪਾਸਪੋਰਟ ਦਾ ਮਸਲਾ ਸੀ, ਅੱਛਾ ਮੈਂ ਬੜਾ ਪਰੇਸ਼ਾਨ ਸੀ। ਅੱਛਾ ਉਹ ਫਿਰ ਮੇਰਾ ਇੱਕ ਦੋਸਤ ਆ ਅਵੈਸ, ਹਾਂ ਉਹਦੀ ਮਿਹਰਬਾਨੀ ਆ, ਉਹਨੇ ਫਿਰ ਸ਼ਬਾਜ਼ ਦੀ ਸਿਫਾਰਿਸ਼ ਪਵਾ ਕੇ ਮੇਰਾ ਪਾਸਪੋਰਟ ਸਹੀ ਕਰਾਇਆ। ਹੁਣ ਮਸਲਾ ਬਣਿਆ ਵੀਜ਼ੇ ਦਾ, ਵੀਜ਼ਾ ਨਹੀਂ ਲੱਗ ਰਿਹਾ। ਹੁਣ ਉਹ ਕਹਿੰਦੀ ਜੇ ਤੂੰ 3-4 ਦਿਨ ਤੱਕ ਨਾ ਆਇਆ ਤੇ ਮੈਂ ਮਰ ਜਾਗੀ। ਉਹ ਮਰ ਗਈ ਤੇ ਮੈਂ ਮਰ ਗਿਆ ਤੇ ਸੋਹਣਿਆ ਤੋਂ ਕੋ ਪਹੁੰਚ ਗਿਆ ਮਾਰੋ ਨੇ ਤਾਂ ਵੀ ਜਾਣਾ। ਉਹ ਬਾਅਦ ਦਾ ਮਸਲਾ। ਇਹ ਜਿਹੜੀ ਹੁਣ ਗੱਲ ਪਈ ਆ ਨਾ ਇਹ ਘਟਣੀ ਆ। ਉਹ ਤੁਸੀਂ ਪੈਸਿਆਂ ਨੂੰ ਫਿਕਰ ਨਹੀਂ ਕਰਨੀ। ਪੈਸੇ ਦੀ ਫਿਕਰ ਤੇ ਤਾਂ ਹੋਏਗੀ ਜੇ ਤੇਰਾ ਕੰਮ ਹੋਣਾ ਹੋਏਗਾ। ਤੇਰਾ ਕੰਮ ਹੋਣਾ ਨਹੀਂ, ਤੇਰੇ ਕੰਮ ਤੇ ਭਾਰੀ ਆ ਭਾਈ। ਤੁਸੀਂ ਇਸ ਤਰ੍ਹਾਂ ਕਰੋ, ਅਗਰ ਵੀਜ਼ਾ ਨਹੀਂ ਲੱਗਿਆ ਅੱਛਾ ਤੁਸੀਂ ਮੈਨੂੰ DHL ਕਰ ਦਿਓ, TCS ਕਰ ਦਿਓ। ਭਾਈ ਜੀ ਅਸੀਂ ਸਮਾਨ ਵਗੈਰਾ ਗਿਫਟ ਵਗੈਰਾ ਇਹ ਉਹ ਛੋਟੇ ਮੋਟੇ ਆ। ਮੈਨੂੰ ਤੁਸੀਂ 3-4 ਦਿਨ ਦੀ ਪਹੁੰਚ ਦੇ ਦਿਓਗੇ ਨਾ, ਹਾਂ
ਜਿਹੜੇ ਮੇਰੇ ਬੱਚੇ ਹੋਣਗੇ ਤੁਹਾਡੀ ਦੁਆ ਨਾਲ, ਉਹ ਤੁਹਾਨੂੰ ਦੁਆਵਾਂ ਦੇਣਗੇ। ਉਹ ਭਾਈ ਅਸੀਂ ਤੰਦਰੁਸਤ ਆ, ਵੈਸੇ ਸਾਨੂੰ ਦਵਾਵਾਂ ਨਹੀਂ ਚਾਹੀਦੀਆਂ। ਸਰ ਜੀ ਹਾਂਜੀ ਹੁਣ ਮੈਂ ਇਹ ਚਾਹ ਰਿਹਾ ਕਿ ਮੇਰਾ ਮਸਲਾ ਹੱਲ ਤੁਸੀਂ ਕਰਨਾ, ਤੁਸੀਂ ਮੈਨੂੰ ਪਾਰਸਲ ਕਰ ਦਿਓ। ਓਏ ਹੋਏ ਭਾਈ, ਅਸੀਂ ਕੋਈ ਚੀਜ਼ਾਂ ਪਾਰਸਲ ਕਰੀ ਦੀਆਂ, ਐਦਾਂ ਖੋਤਾ ਕਿਦਾਂ ਅਸੀਂ ਜਹਾਜ਼ ਚ ਵਾੜ ਦਈਏ? ਤੇਰੀ ਮੱਤ ਵੱਜੀ ਆ, ਉਹ ਕੰਪਨੀ ਬੰਦ ਕਰਾਉਣੀ ਭਾਈ ਸਾਡੀ ਨੂੰ। ਮੈਨੂੰ ਜ਼ਰੂਰਤ ਆ, ਮੈਂ ਜ਼ਰੂਰਤਮੰਦ ਆ, ਤੁਸੀਂ ਖੋਤਾ ਕਹਿ ਕੇ ਮੈਨੂੰ ਭਾਵੇਂ ਸ਼ੇਰ ਕਹਿ ਲਓ, ਮੈਂ ਚੁੱਪ ਕਰਾਂਗਾ। ਉਹ ਭਾਈ ਗੱਲ ਸੁਣ, ਅਸੀਂ ਇੱਥੇ ਚੀਜ਼ਾਂ ਪਾਰਸਲ ਕਰੀ ਦੀਆਂ, ਲਾਸ਼ਾਂ ਪਾਰਸਲ ਨਹੀਂ ਕਰਨੀਆਂ। ਉੱਠ ਇੱਥੋਂ, ਚੱਲਦਾ ਉੱਠ ਇੱਥੋਂ। ਬੇੜਾ ਗਰਕ ਹੋ ਗਿਆ, ਕਿੱਥੇ ਸਾਗ ਤੇ ਕਿੱਥੇ ਫੁੱਫੋ ਤੇ ਕਿੱਥੇ ਐਂਡ ਵੇਖ ਨਿਕਲਿਆ ਕੀ। ਚੱਲਦਾ ਉੱਠ ਇੱਥੋਂ। ਦਫ਼ਤਰ ਬੰਦ ਕਰਕੇ ਇੱਥੇ ਬਾਹਰ ਭੱਲੇ ਪਕੌੜੀਆਂ ਲਾ ਲਓ। ਮੈਂ ਤੇਰੇ ਕੋਈ ਚੀਜ਼ ਛੱਡਵੀਂ ਕੱਢ ਭੱਲੇ ਪਕੌੜੀਆਂ ਉੱਥੇ ਚੋਰੀ ਹਰਕਤਾਂ ਕਰ ਤੂੰ। ਮੌਤ ਜਾਂਦਾ ਕਿ ਨਹੀਂ ਤੁਹਾਨੂੰ? ਬੇੜਾ ਗਰਕ ਜਾਵੇ ਤੇਰਾ। ਵੀ ਦੱਸ, ਕੋਈ ਹਾਲ ਨਹੀਂ। ਅੱਜ ਤੇ ਸਹੀ ਬੇੜਾ ਗਰਕ ਹੋਇਆ, ਪਤਾ ਨਹੀਂ ਕਿਹਦੇ ਮੱਥੇ ਲੱਗ ਗਿਆ ਸੀ ਸਵੇਰੇ ਸਵੇਰੇ। ਹੈ ਕਿੱਥੇ ਭੇਜਣਾ ਸੀ, ਕਿਹਨੂੰ ਤੇ ਨਿਕਲਿਆ ਵਿੱਚੋਂ ਕੀ। ਲਾਹਨਤ ਤੇਰੇ ਤੇ।